10-12 साल तो इत्थे मैं आंदा पिया, पर मेरे को हजे तक ना देख नहीं सकिया मैं। पक्की मिट्टी दी बनी हुई वैसे ना, पर एक मियाद ख़त्म हो गई इन्हां दी। खतरनाक ही। अस्सलाम वालेकुम, की हाल चाल है जी? उम्मीद करदा सारे ठीक ठाक हो गए। अल्लाह ताला दे फजल ते करम दे नाल शुरू करदे अज दा व्लॉग। ਅਸੀਂ ਜਿੱਥੇ ਆਏ ਹੋਏ ਆ ਨਾ, ਇੱਥੇ ਨੈੱਟ ਦੇ ਸਿਗਨਲ ਤੇ ਆਉਂਦੇ ਕੋਈ ਨਹੀਂ ਹੈਗੇ। ਰਾਤੀ ਨਾ ਅਸੀਂ ਟਾਈਮ ਨਾਲ ਸੋ ਗਏ ਸੀਗੇ, ਤਕਰੀਬਨ 8 ਵਜੇ ਹੀ। ਫੋਨ ਦੀ ਸੀਗੀ ਬੈਟਰੀ ਲੋ, ਫੋਨ ਲਾਤਾ ਚਾਰਜਿੰਗ ਤੇ। ਜੋ ਸਵੇਰ ਉੱਠੇ ਆ ਤੇ ਬੈਟਰੀ ਲੋ ਦੀ ਲੋ ਹੀ ਸੀਗੀ। ਰਾਤੀ ਜੋ ਸੁੱਤੇ ਨਾ ਅਸੀਂ, ਤੇ ਉਸ ਤੋਂ ਬਾਅਦ ਕਿਤੇ ਬਿਜਲੀ ਚਲ ਗਈ ਹੈ ਖਰਾਬ ਹੋ ਕੇ। ਸਵੇਰੇ ਕਿਤੇ 11 ਵਜੇ ਆਈ ਹੈ ਦਿਨੇ, ਤੇ ਉਹ ਵੀ ਕਦੀ ਆ ਤੇ ਕਦੀ ਜਾ ਕਰਦੇ ਕਰਾਂਦੇ ਹੁਣ 2:45 ਹੋ ਗਿਆ। ਤੇ ਹੁਣ ਕੋਈ ਫੋਨ ਦੀ ਬੈਟਰੀ ਗੁਜ਼ਾਰੇ ਦੀ ਚਾਰਜ ਹੋਈ ਹੈ, ਤੇ ਤਾਂ ਮੈਂ ਨਾ ਮੋਬਾਈਲ ਲੈ ਕੇ ਬਾਹਰ ਆਇਆ। ਹੁਣ ਇਰਾਦਾ ਹੈ ਮੇਰਾ ਤੇ ਵਾਹਦ ਦਾ ਨਾ, ਇੱਥੇ ਹੈ ਥੋੜੀ ਦੂਰ ਸ਼ਹਿਰ ਇੱਕ, ਉੱਥੇ ਨਾ ਇੱਕ ਕਿਲਾ ਵਾ ਬੜਾ ਪੁਰਾਣਾ। 10-12 ਸਾਲ ਤੋਂ ਇੱਥੇ ਮੈਂ ਆਂਦਾ ਪਿਆ, ਪਰ ਮੇਰੇ ਕੋਲ ਹਜੇ ਤੱਕ ਨਾ ਦੇਖ ਨਹੀਂ ਸਕਿਆ ਮੈਂ ਉਹ। ਅੱਜ ਸਾਡਾ ਇਰਾਦਾ ਹੈ ਜਾ ਕੇ ਦੇਖਦੇ ਹਾਂ, ਤੇ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ। ਸਾਡੇ ਨਾਲ ਜੁੜੇ ਰਹੋ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ, ਸਾਡੇ ਚੈਨਲ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ, ਤਾਂ ਅੱਜ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ। ਚੱਲਦੇ ਹਾਂ ਹੁਣ, ਅੱਗੇ ਦੇਰ ਹੋਣ ਰਹੀ ਆ, ਕਿਉਂਕਿ ਤਕਰੀਬਨ ਸ਼ਾਮੀ 5:15 ਵਜੇ ਦਿਨ ਜਿਹੜਾ ਨਾ ਛੁਪ ਜਾਂਦਾ। ਫਿਰ ਕਿਲੇ ਦੇ ਬਾਰੇ ਕੋਈ ਜ਼ਿਆਦਾ ਮਾਲੂਮਾਤ ਤਾਂ ਨਹੀਂ ਹੈਗੀ ਮੈਨੂੰ, ਬਾਕੀ ਤੁਹਾਨੂੰ ਸਾਰੀਆਂ ਨੂੰ ਉੱਥੇ ਜਾ ਕੇ ਦਿਖਾਵਾਂਗੇ। ਚਲੀਏ ਵਾਹਦ ਹੋਏ। ਠੀਕ ਹੈ, ਚਲੋ ਚਲੀਏ। ਲੇਟ ਹੋ ਮੋਟਰਸਾਈਕਲ ਅਸੀਂ ਅਜਮਲ ਵਾਲਾ ਲੈ ਲਿਆ ਵਾ, ਤੇ ਨਾਲ ਸਾਡੇ ਹਮਜ਼ਾ ਵੀ ਆ, ਉਹ ਪਿੱਛੇ ਬੈਠਾ, ਤੇ ਵਾਹਦ। ਬਾਕੀ ਸਾਰੇ ਘਰ ਵਾਲੇ ਨਾ ਅੱਜ ਵਾਪਸ ਚਲੇ ਗਏ ਆ, ਕਿਉਂਕਿ ਕੁੱਲ ਹੈ ਕੱਲ੍ਹ ਨੂੰ ਤੀਸਰੇ ਦਿਨ, ਤੇ ਮੈਂ ਤੇ ਵਾਹਦ ਬਸ ਇੱਥੇ ਹੈਗੇ ਆ। ਤੇ ਅਸੀਂ ਫਿਰ ਹੁਣ ਅੱਜ ਉੱਧਰ ਜਾਂਦੇ ਪਏ। ਸਫ਼ਰ ਸਾਡਾ ਸ਼ੁਰੂ ਹੋ ਗਿਆ। ਸਾਡੇ ਅੱਗੇ ਅੱਗੇ ਜਾਂਦਾ ਪਿਆ ਦੋਜੀ, ਇਹ ਵੀ ਇੱਥੋਂ ਪਿੰਡੋਂ ਦੁੱਧ ਲੈ ਕੇ ਜਾਂਦਾ, ਇਹਨਾਂ ਦੇ ਡੇਰਾਂ ਡੂਰਿਆਂ ਤੋਂ ਸਾਰਾ ਨਾ। ਸ਼ਾਮ ਦਾ ਟਾਈਮ ਆ, ਜਿਹੜੇ ਸ਼ਾਮੀ ਦੋਜੀ ਆਉਂਦੇ ਆ ਨਾ, ਉਹ ਫਿਰ ਤਕਰੀਬਨ 3-3:15 ਵਜੇ 4 ਵਜੇ ਨਿਕਲ ਜਾਂਦੇ, ਕਿਉਂ ਸ਼ਾਮੀ ਮਗਰੋਂ ਤੋਂ ਪਹਿਲਾਂ ਵਾਪਸ ਆਉਣਾ ਹੁੰਦਾ ਇਹਨਾਂ ਨੇ ਵੀ। ਰਾਤ ਦੇ ਵਿੱਚ 2-3 ਪਿੰਡ ਆਏ ਆ। ਇੱਥੋਂ ਆ ਕੇ ਜਿਹੜਾ ਨਾ ਰੋਡ ਜਿਹੜਾ ਕਾਰਪੇਟ ਸ਼ੁਰੂ ਹੋ ਗਿਆ। ਪਹਿਲਾਂ ਰੋਡ ਪਿੱਛੇ ਦੂਸਰਾ ਸੀਗਾ। ਕਾਰਪੇਟ ਰੋਡ 'ਤੇ ਸਫ਼ਰ ਜਿਹੜਾ ਜਲਦੀ ਮੁੱਕ ਜਾਂਦਾ। ਫਿਰ ਦਰਖਤ ਵਗੈਰਾ ਲੱਗਣ ਦੇ ਨਾਲ ਇਸ ਇਲਾਕੇ 'ਚ ਬੜੀ ਹਰਿਆਲੀ ਹੋ ਗਈ ਹੈ। ਵੈਸੇ ਸਾਰੇ ਟਿੱਬੇ ਟਿੱਬੇ ਜਿਸ ਤਰ੍ਹਾਂ ਤੁਹਾਨੂੰ ਸਾਹਮਣੇ ਨਜ਼ਰ ਆਉਂਦੇ ਪਏ ਹਨ, ਜਿਸ ਤੱਕ ਨਜ਼ਰ ਜਾਂਦੀ ਹੈ ਨਾ, ਛੋਲੇ ਬੀਜੇ ਹੋਏ ਸਾਰੇ। ਸ਼ਹਿਰ ਦੇ ਕੋਲ ਅਸੀਂ ਪਹੁੰਚ ਗਏ ਹਾਂ। ਕਿਲਾ ਸਾਨੂੰ ਨਜ਼ਰ ਆਉਂਦਾ ਪਿਆ, ਜਿੱਥੇ ਪਾਣੀ ਖੜਾ ਨਾ, ਇਹ ਜਗ੍ਹਾ ਵੈਸੇ ਸਟੇਡੀਅਮ ਦੀ ਹੈ। ਪਹਿਲੀ ਵਾਰੀ ਮੈਂ ਜ਼ਿੰਦਗੀ 'ਚ ਇੱਥੇ ਇੰਟਰ ਹੋਣ ਲੱਗਾ ਕਿਲੇ ਵਾਲੇ ਗੇਟ ਦੇ ਵਿੱਚ। ਕਈ ਵਾਰੀ ਇੱਥੋਂ ਗੁਜ਼ਰਿਆ, ਪਰ ਟਾਈਮ ਨਹੀਂ ਸੀ ਹੁੰਦਾ ਇੱਥੇ ਆਉਣ ਦਾ, ਦੇਖਣ ਦਾ। ਚੱਲਦੇ ਹਾਂ ਅੰਦਰ, ਦੇਖਦੇ ਹਾਂ ਕੀ ਬਣਦਾ ਅੱਜ। ਇੱਕ ਦੀਵਾਰ ਤਾਂ ਸਾਡੇ ਲਾਗੇ ਖੜੀ ਹੈ ਸਾਹਮਣੇ ਗੇਟ ਦੇ ਨਾਲ ਹੀ। ਅੰਦਰ ਤਾਂ ਕਾਫੀ ਆਬਾਦੀ ਲੱਗਦੀ ਮੈਨੂੰ। ਹਾਂ ਹਮਜ਼ਾ ਪਹੁੰਚ ਗਿਆ ਹੁਣ। ਹਮਜ਼ਾ ਹੈ ਇੱਧਰ ਦੇਖ, ਸਰਦੀ ਲੱਗਦੀ ਪਈ। ਟੋਪੀ ਕੰਨਾਂ ਉੱਤੇ ਕਰ ਲਾ ਨਾ, ਇੱਦਾਂ ਕਰ ਲਾ। ਪਹੁੰਚ ਤੇ ਗਏ ਅਸੀਂ ਕਿਲੇ ਦੇ ਅੰਦਰ, ਪਰ ਸਮਝ ਨਹੀਂ ਲੱਗਣ ਡਈ ਕੋਈ ਵੀ। ਸਾਹਮਣੇ ਆਬਾਦੀ ਖੜੀ ਆ ਵਿੱਚ ਹੀ, ਤੇ ਬਾਕੀ ਦੇਖੋ ਹੁਣ ਪਤਾ ਨਹੀਂ ਬਾਦਸ਼ਾਹਾਂ ਦੇ ਘਰ ਆ ਇਹ। ਬਾਕੀ ਇਹ ਚੱਲਦੇ ਅੱਗੇ, ਦੇਖਦੇ ਕੀ ਬਣਦਾ। ਕਿਲੇ ਦੇ ਬਾਹਰ ਆ ਗਏ ਅਸੀਂ, ਘੁੰਮ ਕੇ ਦੇਖਦੇ ਪਏ ਹਾਂ, ਸ਼ਾਇਦ ਕੋਈ ਜਗ੍ਹਾ ਲੱਭ ਜਾਵੇ ਜਿਹੜੀ ਵੀ ਦੇਖਣ ਦੇ ਕਾਬਲ ਹੋਵੇ ਸਹੀ। ਬਾਕੀ ਸਾਰਾ ਇੱਥੇ ਲੋਕਾਂ ਨੇ ਕਬਜ਼ਾ ਕਰ ਲਿਆ ਹੋਇਆ। ਜਿੱਦਾਂ ਜਗ੍ਹਾ ਬਾਹਰ ਨਿਕਲੀਆਂ ਹੋਈਆਂ ਤੁਹਾਨੂੰ ਸਾਹਮਣੇ ਨਜ਼ਰ ਆਉਂਦੀਆਂ ਪਈਆਂ। ਇਹ ਦੀਵਾਰ ਦੇ ਨਾਲ ਜਿਸ ਤਰ੍ਹਾਂ ਚੌਕੀ ਨਹੀਂ ਬਣੀ ਹੁੰਦੀਆਂ ਸੀ ਕਿਲਿਆਂ ਦੇ ਉੱਤੇ, ਉਹ ਹਿਸਾਬ ਕਿਤਾਬ ਲੱਗਦਾ ਪਿਆ ਸਾਨੂੰ। ਤਾਂ ਫਿਲਹਾਲ ਤਾਂ ਕੋਈ ਸ਼ਾਇਦ ਨਜ਼ਰ ਕੋ ਨਹੀਂ ਆਈ ਹੈਗੀ। ਇੱਥੇ ਨਾ ਸਾਨੂੰ ਇੱਕ ਭਾਈ ਮਿਲਿਆ, ਉਹਨੇ ਦੱਸਿਆ ਵੀ ਅੱਗੇ ਇੱਕ ਦਰਬਾਰ ਆ ਬਾਬਾ ਸਖੀ ਨੂਰ ਕਲੰਦਰ ਦਾ। ਉੱਥੇ ਅਸੀਂ ਹੁਣ ਆਏ ਖੜ੍ਹੇ ਹਾਂ। ਤੁਹਾਨੂੰ ਪਿੱਛੇ ਦਰਖਤ ਨਜ਼ਰ ਆਉਂਦੇ ਹੋਣੇ ਆ, ਬੜੇ ਪੁਰਾਣੇ ਦਰਖਤ ਲੱਗਦੇ ਪਏ ਇਹ। ਇਸ ਤੋਂ ਅੱਗੇ ਹੈ ਕਿ ਸਰ ਬੁਲੰਦ ਖਾਨ ਦਾ ਮਕਬਰਾ। ਕਹਿੰਦੇ ਵੀ ਉਸੇ ਜਿਹੜਾ ਸੀਗਾ ਨਾ ਸਰ ਬੁਲੰਦ ਖਾਨ, ਉਹਦਾ ਕਿਲਾ ਸੀਗਾ ਇਹ, ਕੋਈ ਨਵਾਬ ਸੀਗਾ। ਬਾਕੀ ਚੱਲਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ ਅੱਗੇ। ਇਹ ਹੈ ਦਰਬਾਰ ਬਾਬਾ ਸਖੀ ਨੂਰ ਕਲੰਦਰ। ਅਸੀਂ ਸ਼ੂਜ਼ ਵਗੈਰਾ ਪਾਏ ਹੋਏ, ਤੇ ਅੰਦਰ ਨਹੀਂ ਜਾਣਾ ਹੈਗਾ ਅਸੀਂ। ਹੁਣ ਇਸੇ ਵਾਪਸ ਹੋ ਜਾਵਾਂਗੇ ਇੱਥੋਂ ਹੀ। ਦੇਖ ਨਾ ਕਿੰਨੇ ਪੁਰਾਣੇ ਦਰਖਤ ਲੱਗਦੇ ਪਏ। ਤਾਂ ਮੈਂ ਕਹਿੰਦਾ ਰਾਤ ਨੂੰ ਆਓ ਨਾ, ਤਾਂ ਵੈਸੇ ਹੀ ਜਗ੍ਹਾ ਜਿਹੜੀ ਨਾ ਖੌਫਨਾਕ ਜਾਈਏ ਬਿਲਕੁਲ। ਉਹ ਕੂਆ ਵੀ ਦਿਖਾ। ਤਕਸੀਮ ਹੋ ਗਈ ਆਬਾਦੀ ਵਿੱਚ। ਆਹ ਈਦਗਾਹ ਬਣੀ ਹੋਈ ਆ, ਤੇ ਆਹ ਕੂਆਂ ਵਾ। ਬਸ ਹੁਣ ਤਾਂ ਮਿੱਟੀ ਸ਼ਿੱਟੀ ਤੇ ਬਾਲਣ ਪਿਆ ਇਹਦੇ ਵਿੱਚ। ਕਿਰਦੀ ਪਈ ਹੁਣ ਇਹਨਾਂ ਦੀ ਦੀਵਾਰਾਂ ਦੀ। ਪੱਕੀ ਮਿੱਟੀ ਦੀ ਬਣੀ ਹੋਈ ਵੈਸੇ ਨਾ, ਪਰ ਇੱਕ ਮਿਆਦ ਆ ਖ਼ਤਮ ਹੋ ਗਈ ਇਹਨਾਂ ਦੀ ਮਿਆਦ। ਤੂੰ ਖਲੋ, ਮੈਂ ਉੱਤੇ ਚੜ੍ਹ ਕੇ ਆਉਂਦਾ। ਹੈ ਇਹ ਬਾਈ ਸਾਨੂੰ ਮਿਲਿਆ ਇੱਥੇ। ਇਹ ਬਾਈ ਇੱਥੇ ਕੌਣ ਸੀ ਨਵਾਬ ਇੱਥੇ ਦਾ?
ਇਹ ਕਿਲਾ ਅੰਦਰੂਨ ਕਿਲਾ ਮਨਕੇਰਾ ਇੱਥੇ ਨਵਾਬ ਸਰ ਬੁਲੰਦ ਖਾਨ ਹੁੰਦੇ ਹਨ ਉਹਨਾਂ ਸਹੀ। ਕਿਲਾ ਤਮੀਰ ਕਰਵਾਇਆ ਹੈ ਸਹੀ। ਇਹ ਤੁਹਾਡੇ ਸਾਹਮਣੇ ਦਰਬਾਰ ਨੂਰ ਕਲੰਦਰ ਹੈ ਹਾਂ ਮੁਕੰਮਲ ਦਰਬਾਰ ਨੂਰ ਕਲੰਦਰ ਖੜੇ ਠੀਕ। ਤੁਹਾਡਾ ਕੀ ਨਾਮ ਭਾਈ? ਕਲੰਦਰ ਆਬਾਦ ਕਲੰਦਰ ਆਬਾਦ। ਜੀ ਜੀ ਸਹੀ। ਹੋਰ ਅਲਹਮਦੁਲਿਲਾ ਬੜੀ ਖੁਸ਼ੀ ਤੁਹਾਡੇ ਨਾਲ ਮਿਲ ਕੇ ਯਾਰ। ਇੱਕ ਨਾ ਰਾਹ ਨਿਕਲਦਾ ਇੱਥੋਂ ਅੰਦਰੋਂ ਅੰਦਰ ਇਸ ਤਰਫ ਨੂੰ ਡੰਡੀ ਜਈ ਨਾ, ਇਸ ਤੇ ਚੱਲਦੇ ਆ, ਦੇਖਦੇ ਆ ਕੀ ਬਣਦਾ ਕਿਹੜਾ ਰਸਤਾ ਹੋਏਗਾ। ਰਸਤਾ ਖਤਰਨਾਕ ਹੀ ਹੈ। ਇਹ ਤੇ ਅਸੀਂ ਘੁੰਮ ਘੁਮਾ ਕੇ ਮੁੜ ਕੇ ਫਿਰ ਬਾਹਰ ਆ ਗਏ। ਅਸੀਂ ਇਹ ਕਬਰ ਦੇ ਕੋਲ ਖੜੇ ਆ। ਇਹ ਹੈਗੀ ਨਵਾਬ ਸਰ ਬੁਲੰਦ ਖਾਨ ਦੀ ਕਬਰ। ਇਨਸਾਨ ਨਾ ਆਪਣਾ ਕੀ ਕੁਛ ਬਣਾਉਂਦਾ ਵਾ ਤੇ ਮੁੜ ਕੇ ਅਖੀਰ ਦੇ ਵਿੱਚ ਨਾ ਸਿਰਫ ਆਹ ਇੰਨੀ ਜਗ੍ਹਾ ਤਕਰੀਬਨ 2 ਗਜ਼ ਜਗ੍ਹਾ ਜਿਹੜੀ ਆ ਨਾ ਇਹ ਇਨਸਾਨ ਵਾਸਤੇ ਬਚਦੀ ਹੈ। ਇੱਥੇ ਮੰਗਦੇ ਆ ਦੁਆ ਤੇ ਫਿਰ ਦੇਖਦੇ ਆ ਕੋਈ ਹੋਰ ਜਗ੍ਹਾ ਹੋਈ ਫਿਰਨ ਵਾਸਤੇ, ਨਹੀਂ ਤੇ ਫਿਰ ਸ਼ਹਿਰ ਚੱਲਦੇ ਆ, ਉੱਥੇ ਕੁਝ ਖਾਂਦੇ ਪੀਂਦੇ ਆ ਤੇ ਫਿਰ ਘਰ ਜਾਵਾਂਗੇ। ਤੂੰ ਨਹੀਂ ਖੇਲਦਾ ਓਏ? ਕ੍ਰਿਕਟ ਖੇਲਦਾ ਨਹੀਂ? ਇਕੱਲੇ ਹੀ ਫਿਰਦਾ? ਬਾਕੀ ਮੁੰਡੇ ਕਿੱਧਰ ਗਏ ਤੇਰੇ ਨਾਲ ਦੇ? ਅੱਛਾ। ਕਿਲਾ ਅਸੀਂ ਸਾਰਾ ਘੁੰਮ ਲਿਆ ਵਾ। ਚੱਲਦੇ ਹੁਣ ਬਾਜ਼ਾਰ ਵਾਲੀ ਸਾਈਡ ਤੇ। ਇਹ ਆ ਗਿਆ ਮਨਕੇਰੇ ਦਾ ਮੇਨ ਰੋਡ ਹੈ। ਸਹੀ ਹੈ। ਗਰਮ ਨਾ ਪੀ ਲਈ, ਖਲੋ ਚੱਕ ਕਰਨ ਦੇ ਬਸ। ਠੀਕ ਹੈ, ਪੀ ਲਾ, ਛਕ ਲਾ। ਕਿੰਨੇ ਲੈਣੇ ਆ? 2 ਬਹੁਤ? एक तेरा ते एक तारीम दा। ਠੀਕ ਆ ਚਲੋ। ਹੋਰ ਕੀ ਲੈਣਾ? ट्रैक्टर ਟਰੈਕਟਰ ਲੈਣਾ ਹੋਰ? ਚਲੋ ਅੱਛਾ ਪਤਾ ਕਰਦੇ ਆ। ਚੱਲ ਚਲੋ ਬੈਠੋ, ਬਹਿ ਜਾ। ਉਹ ਸ਼ਾਪਰ ਤੇ ਲੈ ਲੈਂਦੇ ਕੋਲੋਂ ਕੋਲੋਂ। ਸ਼ਾਪਰ ਲਿਆ। ਬੜੇ ਕੋ ਨਹੀਂ ਇਸ ਤੋਂ? ਨਹੀਂ ਟਰੈਕਟਰ ਚਾਹੀਦਾ, ਟਰੈਕਟਰ। ਇਹ ਤਾਂ ਟਰੱਕ ਚ ਕੱਢੀ ਜਾਂਦਾ ਤੂੰ। ਨਹੀਂ ਯਾਰ ਇਹ ਛੋਟੇ ਨਹੀਂ ਆ, ਬਹੁਤ ਛੋਟੇ ਆ। आ देख ला आ क्रेन ठीक है। ਟਰੈਕਟਰ ਲੈਣਾ ਭਾਈ, ਤੂੰ ਕੁਛ ਹੋਰ ਹੀ ਕੱਢੀ ਜਾਂਦਾ। ਹੋਰ ਕੋਈ ਦੁਕਾਨ ਹੈ ਇੱਥੇ? और ਹਾਂ ਹੁਣ ਠੀਕ ਆ। हुन खुश आ? ਚੱਲ चल आ जा हुन। ਫਿਲਮ ਹੀ ਤੂੰ। ਬਸ ਹੀ ਹੁਣ ਵਾਪਸ ਘਰ ਜਾਂਦੇ ਪਏ। ਕੁਝ ਰਾਹ ਵੀ ਨਵਾਂ ਵਾ ਤੇ ਉੱਧਰੋਂ ਸ਼ਾਮ ਹੋਣ ਵਾਲੀ ਹੈ। ਫਿਰ ਇਲਾਕਾ ਵੀ ਸਾਡੇ ਵਾਸਤੇ ਨਵਾਂ ਹੀ ਆ ਤੇ ਰੋਡ ਦੇ ਉੱਤੇ ਕੰਮ ਵੀ ਲੱਗਿਆ ਹੋਇਆ। ਹਮਜ਼ਾ ਨਾਲ ਲੈਣ ਟਰੈਕਟਰ ਗਿਆ ਸੀ ਤੇ ਲੈ ਗੱਡੀ ਆਇਆ। ਅਸੀਂ ਜਾਂਦੇ ਪਏ ਹੁਣ ਵਾਪਸ ਘਰ। ਸ਼ਹਿਰ ਦੇ ਵਿੱਚੋਂ ਨਿਕਲੇ ਆ ਨਾ, ਮੈਪ ਲਾਉਣਾ ਪਿਆ ਮੈਨੂੰ ਕਿਉਂਕਿ ਵੜ ਬਹੁਤ ਜ਼ਿਆਦਾ ਸੀਗੇ। ਜਿਸ ਰਸਤੇ ਅਸੀਂ ਆਏ ਸੀ ਉਹ ਰਸਤਾ ਸਾਡਾ ਜਾਣਿਆ ਹੋਇਆ ਸੀਗਾ। ਜਿੱਧਰ ਜਾਂਦੇ ਪਏ ਇਹ ਰਸਤਾ ਨਵਾਂ ਵਾ, ਪਰ ਰੋਡ ਜਿਹੜਾ ਨਵਾਂ ਬਣਿਆ ਤੁਸੀਂ ਦੇਖਿਆ ਹੋਣਾ ਪਿੱਛੇ ਟਰੈਕਟਰ ਹਜੇ ਲੱਗੇ ਹੋਏ, ਕੰਮ ਹੁੰਦਾ ਪਿਆ ਰੋਡ ਦੇ ਉੱਤੇ ਹਜੇ। ਚੱਲਦੇ ਹੁਣ ਸ਼ਾਮ ਹੁੰਦੀ ਪਈ, ਇਲਾਕਾ ਵਾਸਤੇ ਸਾਡੇ ਵਾਸਤੇ ਨਵਾਂ ਵਾ ਤੇ ਇਸ ਵਾਸਤੇ ਨਾ ਟਾਈਮੋ ਟਾਈਮ ਘਰ ਪਹੁੰਚ ਜਾਈਏ। ਨਾ ਸਾਡੇ ਅੱਗੇ ਕੋਈ ਹੈ ਤੇ ਨਾ ਕੋਈ ਸਾਡੇ ਪਿੱਛੇ, ਸਾਰਾ ਰੋਡ ਖਾਲੀ।
ਸੂਰਜ ਨਾ ਗਰੂਬ ਹੁੰਦਾ ਪਿਆ। ਮੈਂ ਕਿਹਾ ਤਸਵੀਰ ਬਣਾ ਲਈਏ ਸਹਿਰਾ ਦੇ ਵਿੱਚ, ਕਿਉਂ ਕੱਲ੍ਹ ਨੂੰ ਤਾਂ ਅਸੀਂ ਟਾਈਮ ਨਾਲ ਚੱਲ ਜਾਣਾ ਵਾ, ਕੱਲ੍ਹ ਨੂੰ ਸ਼ਾਮ ਨੂੰ ਅਸੀਂ ਇੱਥੇ ਹੋਣਾ ਹੀ ਕੋਈ ਨਹੀਂ ਹੈ। ਰੋਡ ਦੇ ਯੈਲੋ ਲਾਈਨ ਨਾਲ ਵਾਲੀ ਟੀਮ ਜਿਹੜੀ ਹੈ ਨਾ ਉਹ ਸਾਹਮਣੇ ਫੇਰਦੀ ਪਈ ਹੈ। ਉਹ ਕੰਮ ਵਾਪਸ ਅਸੀਂ ਘਰ ਪਹੁੰਚ ਗਏ ਹਾਂ। ਮਗਰਬ ਦੀ ਅਜ਼ਾਨਾਂ ਹੋ ਗਈਆਂ ਵਾ। ਸ਼ੁਕਰ ਹੈ ਟਾਈਮੋ ਟਾਈਮ ਆ ਗਿਆ, ਨਹੀਂ ਤੇ ਜਿਹੜਾ ਰਸਤਾ ਸੀਗਾ ਨਾ ਅਸੀਂ ਇੱਕ ਵਾਰ ਖਰਾਬ ਸੀਗਾ। ਹਾਂ ਬਹੁਤ ਖਰਾਬ ਸੀ। ਅਸੀਂ 2 ਵਾਰੀ ਰਾਹ ਵਿੱਚ ਭੁੱਲੇ ਵੀ ਹਾਂ। ਗੂਗਲ ਤਾਂ ਸਾਨੂੰ ਉਹ ਰਾਹ ਦੱਸਦਾ ਸੀਗਾ ਵੀ ਅਸੀਂ ਹਜੇ ਅੱਧਾ ਘੰਟਾ ਹੋਰ ਨਹੀਂ ਸੀ ਪਹੁੰਚਦੇ। ਫਿਰ ਇੱਕ ਬੰਦੇ ਨੂੰ ਪੁੱਛਿਆ, ਉਹਨੇ ਦੱਸਿਆ ਕਹਿੰਦਾ ਆਹ ਰਾਹ ਜਾਓ ਇਸ ਤਰ੍ਹਾਂ, ਤੇ ਅਸੀਂ ਨਾ ਉੱਧਰ ਦੀ ਆ ਗਏ। ਗੂਗਲ ਨਾ ਕਈ ਵਾਰੀ ਸਹੀ ਰਾਹ ਦੱਸ ਦਿੰਦਾ ਤੇ ਕਈ ਵਾਰੀ ਐਸਾ ਘੁਮਾਉਂਦਾ ਨਾ, ਚੰਗਾ ਉੱਤੋਂ ਘੁਮਾ ਕੇ ਲਿਆਊਗਾ ਬੰਦੇ ਨੂੰ। ਜੋ ਬੰਦਾ ਆ ਕੇ ਅਗਲੇ ਨੂੰ ਦੱਸਦਾ ਨਾ ਯਾਰ ਮੈਂ ਇੱਥੋਂ ਘੁੰਮ ਕੇ ਆਇਆ, ਉਹ ਕਹਿੰਦਾ ਯਾਰ ਤੂੰ ਮੈਨੂੰ ਪਹਿਲਾਂ ਦੱਸਦਾ, ਇੱਥੋਂ ਸ਼ਾਰਟ ਰਾਹ ਸੀ ਵਿੱਚੋਂ ਬਿਲਕੁਲ ਹੀ। ਸਾਡਾ ਅੱਜ ਦਾ ਵਲਾਗ ਜਿਹੜਾ ਨਾ ਇੰਨਾ ਹੀ ਸੀਗਾ। ਅਸੀਂ ਜਾਂਦੇ ਮੈਂ ਹੁਣ ਮਸਜਿਦ ਨਮਾਜ਼ ਪੜ੍ਹਨ ਮਗਰਬ ਦੀ, ਤੇ ਬਾਕੀ ਸੁਬਾਹ ਇਨਸ਼ਾਅੱਲਾ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਇਹ ਸੀ ਸਾਡਾ ਅੱਜ ਦਾ ਵਲਾਗ। ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।